ਉਸਤਾਦ ਜੀ ਦੀ ਗੱਲ ਵੱਡੀ ਆ, ਚੰਗੇ ਮਾੜੇ ਬੰਦੇ ਹਰ ਮੁਲਕ ਚ ਪਾਏ ਜਾਂਦੇ ਆ। ਨਹੀਂ, ਮਾੜੇ ਸਿਰਫ ਇਸ ਦਫ਼ਤਰ ਚ ਹੋਣਗੇ। ਚਲੋ ਹਰ ਮੁਲਕ ਚ ਚੰਗੇ ਹੀ ਆ, ਇੱਥੇ ਦਫ਼ਤਰ ਚ ਚੰਗੇ ਨਹੀਂ ਹੈਗੇ। ਠੀਕ ਹੈ ਨਾ? ਮੈਂ ਤੇਰੀ ਨੇਚਰ ਦੱਸਾਂ ਮਿੱਠੇ, ਉਸਤਾਦ ਜੀ ਨੂੰ ਕਿਰਾਇਆ ਤਾਨ ਲੱਗ ਪਏ ਬੇਟੇ। ਤੇਰੀ ਨੇਚਰ ਇੱਕ ਸਾਡੇ ਚ ਉਸਤਾਦ ਜੀ ਅੱਲਾ ਮਾਫੀ ਦੇ ਦਾ ਨਾਂ ਨਹੀਂ ਲੈਣਾ, ਉਹ ਕਰੈਕਟਰ ਐਡਾ ਕਿ ਮੈਨੂੰ ਮਾੜਾ ਲੱਗਾ। ਉਹਨੂੰ ਪਤਾ ਕਿ ਯਾਰ ਬੰਦੇ ਬਹੁਤੇ ਆ, ਉਹ ਸ਼ਵਾਰਮਾ ਇੱਕ ਲੈ ਕੇ ਆਇਆ ਤੇ ਵਾਸ਼ਰੂਮ 'ਚ ਵੜ ਕੇ ਖਾਣ। ਇਹਨੂੰ ਪਤਾ ਉਸਤਾਦ ਜੀ ਬੋਲਣਾ, ਓ ਯਾਰ ਅੱਲਾ ਅੱਛਾ ਉਸਤਾਦ ਜੀ ਸੋਚੀ ਬਾਸ ਨਹੀਂ ਬਾਤ ਸਹੀ ਆ। ਉਹ ਬੰਦਾ ਹਾਲੇ ਵੀ ਹੈਗਾ ਕਿ ਨਹੀਂ ਇਸ ਦਫ਼ਤਰ 'ਚ ਹਾਲੇ ਵੀ ਹੈਗਾ? ਨਹੀਂ ਅੱਛਾ ਓਕੇ। ਉਹਨੂੰ ਮਿੱਠੇ ਨੂੰ ਵੀ ਪਤਾ, ਇਹਨੂੰ ਪਤਾ। ਮੈਂ ਉਸਤਾਦ ਜੀ ਮੈਂ ਉਹਦੀ ਇੰਨੀ ਬਿਸਤੀ ਕੀਤੀ, ਮੈਂ ਕਿਹਾ ਯਾਰ ਤੂੰ ਹੁਣੀ, ਮੈਂ ਕਿਹਾ ਮੈਂ ਆਰਡਰ ਕੀਤਾ ਸਾਰਿਆਂ ਲਈ ਸ਼ਵਾਰਮੇ ਆਏ ਮਾਸ਼ਾਅੱਲਾ। ਮੈਂ ਕਿਹਾ ਯਾਰ ਤੂੰ ਕਹਿੰਦਾ ਯਾਰ ਕਿੰਨੇ ਬੁਰਗੀ ਉਹ ਫੈਸਲ ਭਾਇਆ ਨਾ ਜਿਹਦੇ ਉਹ ਮੈਂ ਫੈਸਲ ਭਾਈ ਨੂੰ ਕੌਣ ਕਹਿੰਦਾ? ਹਾਂ ਮੈਂ ਫੈਸਲ ਜਾਣ ਦੋ ਗੁੱਸੇ ਨੂੰ। ਕਹਿੰਦੇ ਸਾਰੇ ਭਾਈ ਨਹੀਂ ਆ। ਭਾਈ ਫੈਸਲੇ ਨੂੰ ਕੌਣ ਕਹਿੰਦਾ? ਤੁਹਾਨੂੰ ਉਹ ਬੰਦੇ ਦਾ ਪਤਾ ਨਹੀਂ ਲੱਗਾ? ਨਹੀਂ ਲੱਗ ਗਿਆ ਮੈਨੂੰ, ਲੇਕਿਨ ਉਹ ਭਾਈ ਤੇ ਨਹੀਂ ਕਹਿੰਦਾ ਤੈਨੂੰ। ਮੈਂ ਕਹਿੰਦਾ ਆਡੀਅנס ਨੂੰ ਵੀ ਪਤਾ ਹੋਰ ਨਹੀਂ ਕਹਿੰਦਾ। ਕਸਮ ਹੈ, ਆਡੀਅנס ਨੂੰ ਵੀ ਪਤਾ ਕਿਹੜਾ ਕਰੈਕਟਰ ਹੈ। ਵੇ ਹੋਇਆ ਟੀ ਟਾਈਮ ਜੋ ਹੋਇਆ ਸੀ, ਉਹਨੂੰ ਮੂੰਹ ਤੇ ਜ਼ਲੀਲ ਕੀਤਾ। ਪਹਿਲੇ ਉਹ ਭਾਈ ਨਹੀਂ ਕਹਿੰਦਾ ਸੀ, ਹੁਣ ਨਹੀਂ ਸੀ ਕਹਿੰਦਾ ਹੁੰਦਾ। ਆ ਕੁਛ ਅਰਸੇ ਤੋਂ ਕੁਛ ਨਹੀਂ, ਅੱਲਾ ਵਾਰਸ ਹੁਣ ਬਰਾਬਰੀ ਕਰਦਾ ਸੀ। ਨਾ ਕਵੇ ਉਹ ਕੌਣ? ਯਾਰ ਮੈਂ ਨਾ ਇੱਕ ਬੰਦੇ ਨੂੰ ਮਿਲਿਆ ਮਿੱਠੇ, ਆ ਪਿਛਲੇ ਦਿਨਾਂ ਦੀ ਗੱਲ ਆ, 7ਵੇਂ 8ਵੇਂ ਮੁਹਰਮ ਤੇ। ਉਹ ਮੇਰਾ ਨਾਮ ਕਹਿੰਦੇ ਯਾਰ ਸਾਰੀ ਟੀਮ ਦੇ ਨਾਲ ਮਿਲਣਾ, ਫੈਸਲ ਸਾਹਿਬ ਤੁਹਾਡਾ ਫੈਨ ਹੈਗਾ, ਇੱਕ ਉਹਨੂੰ ਮਿਲ ਲਵੋ। ਉਸਤਾਦ ਜੀ ਮੇਰਾ ਦਿਲ ਟੁੱਟ ਗਿਆ। ਐਡਾ ਖੂਬਸੂਰਤ ਬੰਦਾ, ਉਹਨੂੰ ਵਿਚਾਰੇ ਨੂੰ ਨਾ ਇੱਕ ਬਿਮਾਰੀ ਸੀ। ਉਹਦਾ ਹੱਥ ਜਿਹੜਾ ਨਾ ਉਸਤਾਦ ਜੀ ਅੱਧੇ ਕੁ ਮਿੰਟ ਬਾਅਦ ਨਾ ਸ਼ਿਵਰਿੰਗ ਕਰਦਾ ਸੀਗਾ, ਅੱਧੇ ਕੁ ਮਿੰਟ ਬਾਅਦ। ਉਸਤਾਦ ਜੀ ਇਹ ਸ਼ਿਵਰਿੰਗ ਆ? ਇੱਕ ਹੋਰ ਕਰੈਕਟਰ ਮਿਲਿਆ ਮੈਨੂੰ ਉਸਤਾਦ ਜੀ, ਉਹ ਵੀ ਗੱਲਬਾਤ ਕਰਦਾ ਕਹਿੰਦਾ ਅਸਲਾਮ ਵਾਲੇਕੁਮ। ਇਹ ਤੁਹਾਡੀ ਗੱਲ ਸੀ ਉਸਤਾਦ ਜੀ। ਏਦਾਂ ਮੁਕਾ ਕੇ ਕਿਹੜੀ ਬਿਮਾਰੀ? ਸਹੀ ਦਾ ਕੋਈ ਇਲਾਜ ਲੂਜ ਨਹੀਂ ਹੈ? ਨਹੀਂ ਯਾਰ, ਇਹ ਬਿਮਾਰੀਆਂ ਹੁੰਦੀਆਂ ਨੇ, ਇਲਾਜ ਹੁੰਦਾ, ਲੇਕਿਨ ਇਹ ਹੁੰਦੀਆਂ ਨੇ। ਇਹ ਕਿਦਾਂ ਦੀ ਬਿਮਾਰੀ ਵਾਲਾ ਹੀ ਬੰਦਾ ਵੇਖੋ, ਗੱਲਾਂ ਕਰਦਾ ਕਰਨੇ ਜਾਨੀ ਯਾਰ ਸੁਬਾਹ ਸੀ ਕਦੋਂ ਤੇ ਫਿਰ ਸਵੇਰੇ ਸਾਰੇ ਮੈਂ ਜਿਹੜੇ ਕਰੈਕਟਰਾਂ ਨੂੰ ਉਹ ਮੈਂ ਉਹਨਾਂ ਨੂੰ ਲੈ ਕੇ ਆਣਾ। ਅਸਲ ਥੋੜੀ ਲੰਬੀ ਗੱਲ ਕਰੀਦਾ। ਮੈਂ ਕਹਿੰਦਾ ਨਹੀਂ ਕਿਦਾਂ ਕੰਧ ਦਾ ਕੀ ਬਣਿਆ? ਕੰਧ ਦਾ ਉਸਤਾਦ ਜੀ ਮਿਸਤਰੀ ਲੈ, ਮਿਸਤਰੀਆਂ ਨੇ ਆ ਕੇ ਕਿਹਾ ਜੀ ਭਾਈ ਇਹਦੇ 4000 ਰੁਪਇਆ ਲੱਗਣਾ, ਤੇ ਫਿਰ ਉਹਨਾਂ ਨੂੰ ਪੈਸੇ ਕਿੱਥੋਂ ਦੇਣੇ ਆ? ਹਾਂ ਕਿਥੋਂ